ਇੱਕ ਪਾਸੇ ਦਾ ਥਾਪੀਆਂ ਮਾਰਨੀਆਂ, ਕਿਸਾਨਾਂ ਨੂੰ ਟਿੱਚਰਾਂ ਕਰਨੀ ਤੇ ਦੂਸਰੇ ਪਾਸੇ ਅੱਜ ਲੱਗੀਆਂ ਕੁਰਸੀਆਂ ਖਾਲੀ ਪਈਆਂ ਰਹਿ ਗਈਆਂ। ਸਭ ਤੋਂ ਵੱਡੀ ਗੱਲ ਤਾਂ ਜਦੋਂ ਇਹਨਾਂ ਨੂੰ ਸੱਦਾ ਦਿੱਤਾ ਗਿਆ ਨਾ, ਉਹ 'ਚ ਇੱਕ ਗੱਲ ਕਹੀ ਗਈ ਸੀ, ਉਹ 'ਚ ਅਸੀਂ ਇੱਕੋ ਗੱਲ ਕਹੀ ਸੀ ਕਿ ਚੁਟਕਲੇ ਨਹੀਂ ਸੁਣੇ ਜਾਣੇ, ਕਿਉਂਕਿ ਪੰਜਾਬ ਕੀ ਆ ਪਿਛਲੇ 3 ਸਾਲਾਂ ਤੋਂ ਚੁਟਕਲੇ ਸੁਣੀ ਜਾਂਦਾ ਯਾਰ। ਤਾਂ ਹੀ ਫਿਰ ਅੱਜ ਕੀ ਆ ਕੁਰਸੀ ਖਾਲੀ ਆ, ਨਹੀਂ ਫਿਰ ਕੁਰਸੀ ਭਰ ਜਾਂਦੀ ਜੇ ਕਿਤੇ ਲੋਕਾਂ 'ਚ ਖੜਨ ਜੋਗੇ ਹੁੰਦੇ। ਅੱਜ ਲੋਕਾਂ 'ਚ ਖੜਨ ਜੋਗੇ ਨਹੀਂ ਰਹੇ। ਪਰ ਮੈਂ ਕਹਿਣਾ ਸਭ ਤੋਂ ਪਹਿਲਾਂ ਜੇ ਭਗਵੰਤ ਮਾਨ ਇਸ ਪਾਲਿਸੀ ਦੇ ਖਿਲਾਫ ਸਟੈਂਡ ਲੈ ਲੈਂਦਾ ਤਾਂ ਇੰਨਾ ਜੱਬ ਹੀ ਨਹੀਂ ਪੈਣਾ। ਤਮਾਨ ਨਾ ਆ ਸਕਦਾ ਸੀ, ਫਿਰ ਮੁੰਡਿਆਂ ਸਾਹਿਬ ਨੂੰ ਭੇਜ ਦਿੰਦੇ, ਉਹਨਾਂ ਨਾਲ ਸੰਬੰਧਿਤ ਮਹਿਕਮਾ ਉਹਨਾਂ ਦੀ ਵੀ ਕੁਰਸੀ ਲੱਗੀ ਆ, ਕੋਈ ਆਦਾ ਚੀਫ ਸੈਕਟਰੀ ਭੇਜ ਦਿੰਦੇ ਜਿਹਨੂੰ ਸਾਰਾ ਕੀ ਆ ਮੁਖੀ ਲਾਇਆ। ਮੈਂ ਤਾਂ ਹੀ ਕਹਿਣਾ ਕਿ ਪਿਛਲੇ ਟਾਈਮ 'ਚ ਪੰਜਾਬ ਦੇ ਵਿੱਚ ਤੁਸੀਂ ਆਮਦਨ ਚੱਕੋ ਨਾ, 10 ਸਾਲਾਂ ਦੀ ਜ਼ਿਮੀਂਦਾਰ ਦੀ ਆਮਦਨ ਜੋੜ ਲਓ ਤੇ 1 ਸਾਲ ਦੀ ਇਹ ਬਿਲਡਰਾਂ ਦੀ ਤੇ ਦਲਾਲਾਂ ਦੀ ਆਮਦਨ ਜੋੜ ਦਿਓ, ਬਰਾਬਰ ਨਿਕਲੂਗੀ। ਇੰਨਾ ਕੁ ਪੈਸਾ ਸਰਕੂਲੇਟ ਹੋਇਆ। ਤਾਂ ਕਿ 2013 ਦੀ ਪਾਲਿਸੀ 'ਚ ਬੜਾ ਸਖਤ ਕਾਨੂੰਨ ਆ, ਉਹ ਕਹਿੰਦੇ ਵੀ ਇਕੱਲੀਆਂ ਸੜਕਾਂ, ਰੇਲਵੇ ਲਾਈਨਾਂ, ਹਸਪਤਾਲਾਂ ਦੇ ਕਾਲਜਾਂ ਵਾਸਤੇ ਤੁਸੀਂ ਜਗ੍ਹਾ ਅਕਵਾਇਰ ਕਰ ਸਕਦੇ ਹੋ, ਉਹ ਤੋਂ ਬਿਨਾਂ ਕਿਸੇ ਕੰਮ ਵਾਸਤੇ ਤੁਸੀਂ ਜਗ੍ਹਾ ਅਕਵਾਇਰ ਨਹੀਂ ਕਰ ਸਕਦੇ। ਤੇ ਹੁਣ ਇਹ ਜਿਹੜੇ ਕੰਮ ਵਾਸਤੇ ਲੱਗੇ ਹੋਏ ਆ ਕੋਰਟ ਦੇ ਵਿੱਚ, ਫਿਰ ਮੂੰਹ ਦੀ ਕਿਉਂ ਖਾਣੀ ਪਈ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਅੱਜ ਲੁਧਿਆਣਾ ਦੇ ਇੱਕ ਆਲੀਸ਼ਾਨ ਪੈਲੇਸ ਦੇ ਵਿੱਚ ਖੜੇ ਆ। ਇਹ ਪ੍ਰੋਗਰਾਮ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਤੇ ਲੋਕ ਅਧਿਕਾਰ ਲਹਿਰ ਦੇ ਵੱਲੋਂ ਰੱਖਿਆ ਗਿਆ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਥਾਪੀਆਂ ਮਾਰਦੇ ਨੇ ਤੇ ਅਕਸਰ ਉਹਨਾਂ ਦੇ ਵੱਲੋਂ ਮੇਰੇ ਨਾਲ ਆ ਕੇ ਡਿਬੇਟ ਕਰੋ ਇਹ ਗੱਲ ਕਹਿ ਦਿੱਤੀ ਜਾਂਦੀ ਹੈ। ਪਰ ਇੱਥੇ ਅੱਜ ਕੁਰਸੀਆਂ ਲਾਈਆਂ ਗਈਆਂ ਨੇ ਖਾਸ ਤੌਰ ਤੇ ਮੁੱਖ ਮੰਤਰੀ ਦੇ ਲਈ, ਪਾਰਟੀ ਪ੍ਰਧਾਨ ਦੇ ਲਈ, ਹਾਊਸਿੰਗ ਮਿਨਿਸਟਰ ਦੇ ਲਈ। ਕਹਿੰਦੇ ਨੇ ਕਿ ਆਓ ਲੈਂਡ ਪੂਲਿੰਗ ਪਾਲਿਸੀ ਸਮਝਾਓ, ਸਾਨੂੰ ਦੱਸੋ ਤਾਂ ਸਹੀ ਕਿ ਇਸ ਦੇ ਵਿੱਚ ਸਾਡੇ ਲਈ ਚੰਗਾ ਕੀ ਹੈ। ਮੇਰੇ ਨਾਲ ਬਾਈ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਹੋਣੀ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਬਾਈ ਜੀ, ਇੱਕ ਪਾਸੇ ਦਾ ਥਾਪੀਆਂ ਮਾਰਨੀਆਂ, ਕਿਸਾਨਾਂ ਨੂੰ ਟਿੱਚਰਾਂ ਕਰਨੀਆਂ, ਤਰ੍ਹਾਂ ਤਰ੍ਹਾਂ ਦੇ ਕਹਿ ਲਈਏ ਚੁਟਕਲੇ ਸੁਣਾ ਕੇ ਪ੍ਰਤਾੜਿਤ ਹੀ ਕਰਨਾ ਇੱਕ ਤਰੀਕੇ ਦਾ, ਤੇ ਦੂਸਰੇ ਪਾਸੇ ਅੱਜ ਲੱਗੀਆਂ ਕੁਰਸੀਆਂ ਖਾਲੀ ਪਈਆਂ ਰਹਿ ਗਈਆਂ ਜੀ। ਬਿਲਕੁਲ ਬਾਈ ਜੀ, ਸਭ ਤੋਂ ਵੱਡੀ ਗੱਲ ਤਾਂ ਜਦੋਂ ਇਹਨਾਂ ਨੂੰ ਸੱਦਾ ਦਿੱਤਾ ਗਿਆ ਨਾ, ਉਹ 'ਚ ਇੱਕ ਗੱਲ ਕਹੀ ਗਈ ਸੀ, ਉਹ 'ਚ ਅਸੀਂ ਇੱਕੋ ਗੱਲ ਕਹੀ ਸੀ ਕਿ ਚੁਟਕਲੇ ਨਹੀਂ ਸੁਣੇ ਜਾਣਗੇ, ਕਿਉਂਕਿ ਪੰਜਾਬ ਕੀ ਆ ਪਿਛਲੇ 3 ਸਾਲਾਂ ਤੋਂ ਚੁਟਕਲੇ ਸੁਣੀ ਜਾਂਦਾ ਯਾਰ। ਤੇ ਚੁਟਕਲਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ, ਲੋਕ ਤਾਂ ਤਰ੍ਹਾਂ ਕਰੀ ਜਾਂਦੇ ਆ। ਰਹਿੰਦਾ ਖੁੰਦਾ ਕਿ ਜਿਹੇ ਜਿਹੀਆਂ ਨੀਤੀਆਂ ਲਿਆ ਕੇ ਇਹਨਾਂ ਨੇ ਲੋਕਾਂ ਦੇ ਉੱਤੇ ਸਿੱਟਤੀਆਂ, ਠੀਕ ਹੈ ਨਾ। ਤਾਂ ਹੀ ਫਿਰ ਅੱਜ ਕੀ ਆ ਕੁਰਸੀ ਖਾਲੀ ਆ, ਨਹੀਂ ਫਿਰ ਕੁਰਸੀ ਭਰ ਜਾਂਦੀ ਜੇ ਕਿਤੇ ਲੋਕਾਂ 'ਚ ਖੜਨ ਜੋਗੇ ਹੁੰਦੇ। ਅੱਜ ਲੋਕਾਂ 'ਚ ਖੜਨ ਜੋਗੇ ਨਹੀਂ ਰਹੇ, ਠੀਕ ਹੈ ਨਾ। ਤਾਂ ਹੀ ਅਸੀਂ ਕਹਿੰਦੇ ਆ ਕਿ ਕੱਟੜ ਇਮਾਨਦਾਰ ਅੱਜ ਮੁੱਖ ਮੰਤਰੀ ਹਾਜ਼ਰ ਹੋਦਾ ਇੱਥੇ ਸਲੋਗਨ ਦਿੱਤਾ ਗਿਆ, ਬਕਾਇਦਾ ਕੁਰਸੀ ਲੱਗੀ ਆ, 2 ਘੰਟੇ ਖੁੱਲਾ ਟਾਈਮ ਵੀ ਇਹਨਾਂ ਨੂੰ ਦੇਣਾ ਸੀ ਵੀ ਭਾਈ ਤੁਹਾਨੂੰ ਟਾਈਮ ਹੈਗਾ, ਲੋਕਾਂ ਨੂੰ ਸਮਝਾ ਦਿਓ। ਹੁਣ ਇਹ ਗੱਲਾਂ ਕੀ ਕਰਦੇ ਆ, ਕਹਿੰਦੇ ਜੀ ਪਿੰਡਾਂ 'ਚ ਲੋਕਾਂ ਨੇ ਫਲੈਕਸਾਂ ਲਾਤੀਆਂ, ਬੋਰਡ ਲਾਤੇ, ਵੜਨ ਨਹੀਂ ਦੇ ਰਹੇ, ਸਾਨੂੰ ਗੱਲ ਹੀ ਨਹੀਂ ਸਮਝਾਉਣ ਦਿੰਦੇ। ਇਸੇ ਕਰਕੇ ਅਸੀਂ ਆਖਿਆ ਵੀ ਕਿਤੇ ਬਹਾਨਾ ਵੀ ਨਾ ਸਰਕਾਰ ਦੇ ਹੱਥ ਕੋਈ ਲੱਗ ਜੇ। ਅਸੀਂ ਕਹਿਣਾ ਵੀ ਖੁੱਲਾ ਮੰਚ ਆ, ਉਹੀ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪਿੰਡਾਂ ਜਾ ਕੇ ਸਮਝਾਉਣਾ, ਉਹਨਾਂ ਦੇ ਮੋਹਤਬਰ ਅੱਜ ਇਕੱਠੇ ਕੀਤੇ ਆ। ਇਹਨਾਂ ਨੂੰ ਆ ਕੇ ਯਾਰ ਖਾਨੇ 'ਚ ਇੱਕ ਤਾਂ ਕੰਮ ਦੀ ਗੱਲ ਬਾੜ ਦਿਓ ਵੀ ਸਾਡੇ ਵਾਸਤੇ ਚੰਗੀ ਕੀ ਚੀਜ਼ ਆ। ਜੇ ਮੈਂ ਕਹਿਣਾ ਵੀ ਇੱਕ ਵੀ ਗੱਲ ਚੰਗੀ ਹੋਵੇ, ਦੋਨੇ ਬਾਹਾਂ ਖੜੀਆਂ ਕਰਕੇ ਅਸੀਂ ਵੀ ਨਾਲ ਤੁਰਾਂਗੇ, ਲੋਕਾਂ ਨੂੰ ਵੀ ਨਾਲ ਤੋਰਾਂਗੇ। ਅੱਛਾ ਰਵਿੰਦਰ ਭਾਈ, ਵੈਸੇ ਨਿੱਜੀ ਤੌਰ ਤੇ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਉਹ ਕੈਪੈਸਿਟੀ ਹੈ ਕਿ ਉਹ ਇਸ ਪਾਲਿਸੀ ਨੂੰ ਆਪ ਸਮਝਦਾ ਹੋਵੇ ਤੇ ਅੱਗੇ ਸਮਝਾ ਸਕੇ? ਮੈਂ ਤਾਂ ਬਈ ਪਹਿਲਾਂ ਤਾਂ ਸਰਕਾਰ ਬਾਰੇ ਇੱਕੋ ਗੱਲ ਕਹਿਣਾ ਕਿ ਇਹੋ ਜੀ ਕਮਜ਼ੋਰ ਹਕੂਮਤ ਬਾਬੇ ਨਜਮੀ ਨੇ ਕਿਹਾ, ਦੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ। ਪਿਛਲਿਆਂ ਨਾਲ ਵੀ ਸਾਡਾ ਇਹੋ ਰੌਲਾ ਸੀ, ਇਹ ਵੀ ਨਿਕਲੀ ਚੋਰ ਹਕੂਮਤ ਬਾਬਾ ਜੀ। ਰੌਲਾ ਤੇ ਇਹ ਵੀ ਚੋਰ ਨਿਕਲ ਗਏ। ਤੁਸੀਂ ਭਗਵੰਤ ਮਾਨ ਦੀ ਸਮਝ ਦੀ ਗੱਲ ਕਰਦੇ ਹੋ, ਭਗਵੰਤ ਮਾਨ ਦਾ ਪਹਿਲੀ ਲਾਂਭੇ ਹੋ ਗਿਆ, ਪਾਸੇ ਹੋ ਗਿਆ। ਪਰ ਜੇ ਭਗਵੰਤ ਮਾਨ ਕਹੇ ਵੀ ਮੈਂ ਪਾਸੇ ਹਟ ਕੇ ਆਪਦੇ ਆਪ ਨੂੰ ਬਰੀ ਕਰਾ ਲੂੰਗਾ, ਵੀ ਮੈਂ ਤਾਂ ਭਾਈ ਸਹਿਮਤ ਨਹੀਂ, ਲੜ ਕਰਕੇ ਕਹੇ, ਮੈਂ ਕਹਿੰਦਾ ਲੋਕ ਦੁਆਰੇ ਮੁੱਖ ਮੰਤਰੀ ਕਿਹੜਾ ਨਾ ਬਣਾਉਣ, ਦਿੱਲੀ ਵਾਲਿਆਂ ਦੇ ਫਿਰ ਮਾਰੇ ਲੱਤ, ਕਹੇ ਵੀ ਭਾਈ ਮੈਂ ਇਸ ਪਾਲਿਸੀ ਦੇ। ਹੁਣ ਇਹਨਾਂ ਦੇ ਜਿਹੜੇ ਹੇਠਲੇ ਆ ਨਾ, ਚਮਚੇ ਟਾਈਮ ਆ ਕੇ ਕਹਿਣਾ ਹੇਠਲੇ, ਉਹ ਤਾਂ ਲਗਭਗ ਇਹਨਾਂ ਦਾ ਖਹਿੜਾ ਛੱਡ, ਕਿਉਂਕਿ ਲੋਕ ਮਾਰਦੇ ਆ ਜੂਤ। ਪਰ ਕੁਲਦੀਪ ਢਾਲੀਵਾਲ ਕਿਹੜੇ ਹੋਰ ਆਗੂ ਹੈਗੇ ਆ ਜਿਹੜੇ ਲੋਕਾਂ ਦੇ ਵਿੱਚ ਕੀ ਆ ਮਾੜੇ ਮੋਟੇ ਰੱਖਦੇ ਆ ਰਸੂਖ, ਲੋਕਾਂ 'ਚ ਜਾਣਾ ਕੀ ਉਹਨਾਂ ਨੂੰ ਪਸੰਦ ਵੀ ਹੈਗਾ, ਤਾਂ ਉਹਨਾਂ ਨੂੰ ਲੋਕਾਂ 'ਚ ਖੜਨ ਵਾਸਤੇ ਕੀ ਆ ਇਹਦੇ ਵਿਰੁੱਧ ਕੀ ਆ ਬਿਆਨ ਦੇਣੇ ਵੀ ਪੈ ਰਹੇ। ਹੁਣ ਇਸ ਕਰਕੇ ਆਪਦੇ ਹੌਲੀ ਹੌਲੀ ਛੋਟੇ ਲੀਡਰ ਵੀ ਆਉਣ ਲੱਗ ਗਏ। ਪਰ ਮੈਂ ਕਹਿੰਦਾ ਸਭ ਤੋਂ ਪਹਿਲਾਂ ਜੇ ਭਗਵੰਤ ਮਾਨ ਇਸ ਪਾਲਿਸੀ ਦੇ ਖਿਲਾਫ ਸਟੈਂਡ ਲੈ ਲੈਂਦਾ ਤਾਂ ਇੰਨਾ ਜੱਬ ਹੀ ਨਹੀਂ ਪੈਣਾ। ਤੇ ਲੋਕਾਂ ਨੇ, ਮੈਂ ਕਹਿਣਾ ਵੀ ਦਿੱਲੀ ਵਾਲਿਆਂ ਦੇ ਮਾਰ ਕੇ ਲੱਤ ਕਿਤੇ ਲਲਕਰਾ ਮਾਰ ਦਿੰਦਾ ਲੋਕਾਂ ਨੂੰ, ਲੋਕਾਂ ਨੇ ਦੁਆਰੇ ਮੁੱਖ ਮੰਤਰੀ ਬਣਾਉਣ ਨੂੰ ਕੀ ਆ ਖੜੇ ਹੋ ਜਾਣਾ ਸੀ। ਪਰ ਰੌਲਾ ਇਹ ਆ ਵੀ ਇਕੱਲੇ ਚੁਟਕਲਿਆਂ ਨਾਲ ਜਿਵੇਂ ਇਹਨਾਂ ਨੇ ਕੰਮ ਚਲਾਇਆ ਹੋਇਆ, ਹੁਣ ਕੀ ਆ ਲੋਕ ਐ ਮੰਨਦੇ ਨਹੀਂ। 3 ਸਾਲ ਲੋਕ ਬਰਦਾਸ਼ਤ ਕਰੀ ਜਾਂਦੇ ਆ, ਮਗਰ ਪੂਰੇ 1.5 ਸਾਲ ਰਹਿ ਗਿਆ ਤੇ 1.5 ਸਾਲ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਕੀ ਆ, ਜਿਵੇਂ ਇੱਥੋਂ ਭਗੌੜੇ ਹੋਏ ਆ ਨਾ, ਲੋਕਾਂ ਨੇ ਭਗੌੜੇ ਬਣਾ ਦੇਣੇ ਆ ਪੰਜਾਬ 'ਚੋਂ। ਇਹ ਗੱਲ ਕੀ ਆ, ਯਾਦ ਰੱਖੇ ਸਰਕਾਰ। ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦਾ ਇੰਨਾ ਹਾਜ਼ਮਾ ਹੈਗਾ ਵੀ ਉਹ ਇੱਥੇ ਆਏ ਨਹੀਂਗੇ ਤੇ ਉਹ ਇਸ ਗੱਲ ਨੂੰ ਅੰਦਰੋਂ ਅੰਦਰੀ ਪੀ ਜਾਣਗੇ? ਕਿਉਂਕਿ ਉਹਨਾਂ ਦੀ ਆਦਤ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਸਿੱਧੇ ਰੂਪ 'ਚ ਜਵਾਬ ਦੇ ਦਿੰਦੇ ਨੇ। ਇਸ ਗੱਲ ਦਾ ਵੀ ਦੇ ਦੇਣਗੇ ਕਿਉਂਕਿ ਅੱਜ ਉਹ ਉਦਯੋਗਿਕ ਪ੍ਰੋਗਰਾਮ ਦੇ ਵਿੱਚ ਨੇ, ਇੱਕ ਚੰਡੀਗੜ੍ਹ ਇਨੌਗਰੇਟ ਕਰ ਰਹੇ ਨੇ। ਮੈਂ ਕਹਿਣਾ ਬਈ ਚਲੋ ਭਗਵੰਤ ਮਾਨ ਨਾ ਆ ਸਕਦਾ ਸੀ, ਫਿਰ ਮੁੰਡਿਆਂ ਸਾਹਿਬ ਨੂੰ ਭੇਜ ਦਿੰਦੇ, ਉਹਨਾਂ ਨਾਲ ਸੰਬੰਧਿਤ ਮਹਿਕਮਾ ਉਹਨਾਂ ਦੀ ਵੀ ਕੁਰਸੀ ਲੱਗੀ ਆ, ਕੋਈ ਆਦਾ ਚੀਫ ਸੈਕਟਰੀ ਭੇਜ ਦਿੰਦੇ ਜਿਹਨੂੰ ਸਾਰਾ ਕੀ ਆ ਮੁਖੀ ਲਾਇਆ। ਦੇਖੋ ਭੱਜਣ ਦਾ ਕੋਈ ਰਾਹ ਨਹੀਂ ਹੈ ਉਹਨਾਂ ਕੋਲ। ਤੇ ਤੁਸੀਂ ਗੱਲ ਕਰਦੇ ਹੋ ਵੀ ਕਿੜ ਕੱਢਣ ਦੀ, ਰੌਲਾ ਇਹ ਆ ਵੀ ਜ਼ਿਮੀਂਦਾਰ ਨਾਲ ਕਿੜ ਕੱਢੀ ਨਹੀਂ ਜਾ ਸਕਦੀ, ਨਹੀਂ ਤਾਂ ਮੋਦੀ ਹਰਾ ਲੈਂਦਾ ਸਾਨੂੰ। ਰੌਲਾ ਕੀ ਹੈ ਵੀ ਸਾਡੇ ਕੋਲ ਨਾ ਇੱਕ ਤਾਕਤ ਕੀ ਹੈ, ਸਾਡੀ ਜ਼ਮੀਨ ਆ, ਠੀਕ ਹੈ ਨਾ। ਇੱਕ ਹਰਕੁਲਿਸ ਨਾਂ ਦਾ ਬੰਦਾ ਸੀ ਜਿਹਨੇ ਐਂਟੀਅਸ ਨੂੰ ਹਰਾਇਆ ਸੀ, ਜਿਹੜਾ ਕੀ ਕਹਿੰਦੇ ਧਰਤੀ ਦਾ ਪੁੱਤ ਸੀ, ਰੋਮਨ ਦੀ ਇੱਕ ਕਥਾ ਮਸ਼ਹੂਰ। ਉਹ ਕਥਾ ਜੇ ਜ਼ਿਮੀਂਦਾਰਾਂ ਦੇ ਸਮਝ ਆ ਗਈ ਨਾ,
ਮੈਂ ਕਹਿੰਦਾ ਮਸਲਾ ਸਾਰਾ ਹੀ ਹੱਲ ਹੁੰਦਾ। ਹੁਣ ਐਂਟੀਸ ਕਹਿੰਦਾ ਜਿਹੜਾ ਕਿਸੇ ਤੋਂ ਹਰਿਆ ਨਹੀਂ ਸੀ, ਉਹਨੂੰ ਬੜਾ ਵੱਡਾ ਵਰਦਾਨ ਮਿਲਿਆ ਸੀ। ਕਹਿੰਦੇ ਵੀ ਜਦੋਂ ਧਰਤੀ ਤੇ ਡਿੱਗਦਾ ਸੀ ਨਾ, ਉਹਨੂੰ ਦੁੱਗਣੀ ਤਾਕਤ ਧਰਤੀ ਚੋਂ ਮਿਲ ਜਾਂਦੀ ਤੇ ਉੱਠ ਕੇ ਫਿਰ ਦੁਬਾਰੇ ਲੜਦਾ। ਠੀਕ ਹੈ, ਹੁਣ ਹਰਕੁਲਸ ਨੂੰ ਉਹਦੀ ਕਮਜ਼ੋਰੀ ਦਾ ਪਤਾ ਲੱਗ ਗਿਆ। ਉਹਨੇ ਦੇਖਿਆ ਵੀ ਜਦੋਂ ਉਹਨੂੰ ਮੈਂ ਪੜਕ ਕੇ ਸਿੱਟਦਾ, ਠੀਕ ਹੈ, ਤਾਂ ਦੁਬਾਰੇ ਕੀ ਹੈ, ਜਦੋਂ ਖੜਾ ਹੁੰਦਾ ਉਹਦੇ ਕੋਲ ਤਾਕਤ ਵੱਧ ਜਾਂਦੀ। ਉਹ ਸਮਝ ਗਿਆ ਕਿ ਜ਼ਮੀਨ ਤੋਂ ਇਹਨੂੰ ਤਾਕਤ ਮਿਲਦੀ ਹੈ, ਤਾਂ ਉਹਨੇ ਫਿਰ ਕੀ ਕੀਤਾ, ਉਹਨੂੰ ਹਵਾ 'ਚ ਚੱਕ ਲਿਆ। ਹਵਾ 'ਚ ਆ ਕੇ ਧਰਤੀ ਦੇ ਪੁੱਤ ਨੂੰ ਕੀ ਆ, ਦੋਨੇ ਬਾਹਾਂ ਨਾਲ ਘੁੱਟ ਲਿਆ ਤੇ ਘੁੱਟ ਕੇ ਫਿਰ ਕੀ ਆ, ਉਹਦੀ ਜਾਨ ਕੱਢਤੀ ਉਹਨੇ। ਹੁਣ ਮਤਲਬ ਕੀ ਸੀ, ਧਰਤੀ ਨਾਲੋਂ ਜਦੋਂ ਤੋੜਤਾ ਨਾ, ਉਹਨੂੰ ਉਹਦੀ ਮਾਂ ਨਾਲੋਂ ਤੋੜਤਾ। ਠੀਕ ਹੈ ਨਾ, ਫਿਰ ਲੜਨ ਜੋਗਾ ਰਿਹਾ ਨਹੀਂ, ਤਾਕਤ ਕਿੱਥੋਂ ਮਿਲਣੀ ਸੀ। ਇਸ ਢੰਗ ਨਾਲ ਫਿਰ ਧਰਤੀ ਮਾਂ ਦਾ ਪੁੱਤ ਕੀ ਐਂਟੀਅਸ ਹਰਾਤਾ ਸੀ। ਇਹ ਰੋਮਨ ਦੀ ਕਥਾ ਸਾਨੂੰ ਅੱਜ ਮੱਤ ਦਿੰਦੀ ਹੈ। ਜੇ ਸਾਡੇ ਜ਼ਮੀਨ ਨਾਲੋਂ ਪੈਰ ਪੱਟ ਲੈਣਾ, ਜੇ ਅਸੀਂ ਜ਼ਮੀਨ ਨਾ ਰਹੀ। ਹੁਣ ਤੁਸੀਂ ਭਗਵੰਤ ਮਾਨ ਸਾਡਾ ਕਿਉਂ ਨਹੀਂ ਕੁਝ ਵਿਗਾੜ ਸਕਦਾ, ਕਿਉਂਕਿ ਜ਼ਮੀਨ ਦੇ ਪੁੱਤ ਆ। ਅਗਲੇ ਨੇ ਕਰਕੇ ਖਾਣਾ, ਕਰੋਨਾ ਨਹੀਂ ਕੁਝ ਵਿਗਾੜ ਸਕਿਆ। ਉਹ ਵੀ ਕਹਿੰਦੇ ਨੇ ਕਿ ਮੈਂ ਜ਼ਮੀਨ ਦਾ ਪੁੱਤ ਆ, ਮੈਂ ਖੇਤੀ ਕਰਦਾ ਰਿਹਾ। ਮੈਂ ਕਹਿਣਾ ਬਾਈ ਜੀ, ਉਹ ਇੱਕ ਨਾ ਦਾਅਵਾ ਕਰਦੇ ਹੁੰਦੇ ਆਮ, ਅਸੀਂ ਮੀਟਿੰਗਾਂ 'ਚ ਕਹਿੰਦੇ ਆ ਕਿ ਜੀ 1.5 ਲੱਖ ਕਰੋੜ ਦੇ 1.5 ਮਿਲੀਅਨ ਟਨ ਅਸੀਂ ਅਨਾਜ ਪੈਦਾ ਕਰਦੇ ਹਾਂ, ਝੋਨਾ 1.25 ਮਿਲੀਅਨ ਟਨ ਅਸੀਂ ਕੀ ਕਣਕ ਪੈਦਾ ਕਰਦੇ ਹਾਂ। ਉਹ ਪਤੰਦਰੋਂ ਕੀ ਜਿਹੜਾ ਢੰਗ ਨਾਲ ਤੁਸੀਂ ਪੰਜਾਬ ਨੂੰ ਵਾਢਾ ਤੇਰੇ ਤੇ ਕਲੋਨੀਆਂ ਕੱਟਣ ਨੂੰ ਫਿਰਦੇ ਹੋ, ਫਿਰ ਮੈਨੂੰ ਐਂ ਦੱਸ ਦਿਓ ਫਿਰ ਅਨਾਜ ਕਿੱਥੇ ਲਿਆਉਂਗੇ ਜਿਹਦੇ ਸਿਰ ਤੇ ਦੰਗ ਜੇ ਮਾਰਦੇ ਹੋ। ਰੌਲਾ ਤਾਂ ਇਹ ਆ ਵੀ ਤੁਹਾਡੇ ਕੋਲ 1 ਲੱਖ ਕਰੋੜ ਤੋਂ ਵੱਧ ਲੁਧਿਆਣੇ ਦੇ ਪਈ ਨਾ 4 ਚਫੇਰੇ ਸੜਕਾਂ ਤੇ ਨਿਕਲ ਜਾਓ, ਤੁਹਾਨੂੰ 10-10 ਕਿਲੋਮੀਟਰ ਤੱਕ ਕਲੋਨਾਈਜ਼ਰ ਦੀਆਂ ਕਲੋਨੀਆਂ ਕੱਟੀਆਂ ਮਿਲ ਜਾਣਗੀਆਂ। ਉਹ ਮੈਂ ਕਹਿੰਦਾ ਇਹਨਾਂ ਨੂੰ ਕਹੋ ਵੀ ਜਾਂਦਾ ਵਸਾਓ ਇਹਨਾਂ ਨੂੰ, ਜਾਂ ਇਹਨਾਂ ਤੇ ਟੈਕਸ ਲਾ ਦੇਣਾ, ਇੰਨਾ ਕੁ ਮੋਟਾ ਰੁਪਈਆ ਇਕੱਠਾ ਹੋ ਜੇ। ਹੁਣ ਇਹ ਗੱਲਾਂ ਕੀ ਕਰਦਾ ਵੀ 8000 ਨੂੰ ਗਜ ਦਾ ਰੇਟ ਹੋਊ। ਇਹ ਕਹਿੰਦੇ ਆਮ ਲੋਕਾਂ ਨੂੰ ਘਰ ਦੇਣੇ ਆ। ਕਿਹੜਾ ਆਮ ਬੰਦਾ 8000 ਗਜ ਨੂੰ ਦੇ ਕੇ ਯਾਰ ਇਹਨਾਂ ਦੇ 65000 ਏਕੜ 'ਚ ਬਸੂ। ਅਫੋਰਡੇਬਲ ਹਾਊਸਿੰਗ ਦੀ ਜਿਹੜੀ ਗੱਲ, ਅਫੋਰਡੇਬਲ ਹਾਊਸ ਦੀ ਗੱਲ ਕਰਦੇ ਆ। ਮੈਂ ਕਹਿੰਦਾ ਵੀ ਅਸੀਂ ਜਾਣਦੇ ਆ ਪੰਜਾਬ ਗਰੀਬੀ ਰੇਖਾ ਤੋਂ ਕਿੰਨਾ ਥੱਲੇ ਆ ਯਾਰ। ਪੰਜਾਬ 'ਚ ਕੀ ਆ, 85% ਬੰਦੇ ਦਾ ਆਟਾ ਦਾਲ ਕਣਕ ਲਈ ਜਾਂਦੇ ਆ ਇਹਨਾਂ ਦੀ ਸਕੀਮ ਦੇ ਵਿੱਚ, ਤੇ ਉਹ ਬੰਦੇ 8000 ਅਫੋਰਡ ਕਿੱਥੋਂ ਕਰਦੇ ਆ? ਜਿਹੜੇ ਅਫੋਰਡ ਕਰਨ ਵਾਲੇ ਆ, ਇਹ ਸਾਰੇ ਨਾ ਕਾਲੇ ਪੈਸੇ ਦੇ ਅੰਬਾਰ ਲੱਗ ਗਏ ਸ਼ਹਿਰਾਂ ਦੇ ਬਾਹਰਲੇ ਪਾਸੇ, ਤੇ ਜਿਹੜਾ ਇਹ ਰੋਕਣ ਨੂੰ ਫਿਰਦੇ ਆ ਉਹ ਵੀ ਕੀ ਆ, ਬਲੈਕ ਮਨੀ ਆ ਸਾਰੀ। ਠੀਕ ਹੈ ਨਾ, ਉਹਦਾ ਕੀ ਇਹਨਾਂ ਤੋਂ ਕੱਖ ਨਹੀਂ ਕੀਤਾ ਜਾਂਦਾ ਕਿ ਉਹ ਕਰਨਾ। ਰੌਲਾ ਕੀ, ਉਹ ਇਹਨਾਂ ਦੇ ਫਾਈਨਾਂਸਰ ਨੇ, ਉਹਨਾਂ ਦੇ ਸਿਰ ਤੇ ਸਰਕਾਰਾਂ ਬਣੀਆਂ ਨੇ। ਹੁਣ ਮੋਹਾਲੀ ਦੇ ਚ ਕੁਲਵੰਤ ਸਿੰਘ ਹੋਰ ਕੀ ਆ, ਇੱਕ ਤੂੜੀ ਵੇਚਣ ਵਾਲਾ ਬੰਦਾ ਜੇ ਅੱਜ ਕੀ ਆ, ਹਜ਼ਾਰਾਂ ਕਰੋੜ ਦਾ ਮਾਲਕ ਆ। ਮੈਂ ਤਾਂ ਹੀ ਕਹਿਣਾ ਕਿ ਪਿਛਲੇ ਟਾਈਮ 'ਚ ਪੰਜਾਬ ਦੇ ਵਿੱਚ ਤੁਸੀਂ ਆਮਦਨ ਚੱਕੋ ਨਾ, 10 ਸਾਲਾਂ ਦੀ ਜ਼ਿਮੀਂਦਾਰ ਦੀ ਆਮਦਨ ਜੋੜ ਲਓ ਤੇ 1 ਸਾਲ ਦੀ ਇਹ ਬਿਲਡਰਾਂ ਦੀ ਤੇ ਦਲਾਲਾਂ ਦੀ ਆਮਦਨ ਜੋੜ ਦੋ, ਬਰਾਬਰ ਨਿਕਲੂਗੀ। ਇੰਨਾ ਕੁ ਪੈਸਾ ਸਰਕੂਲੇਟ ਹੋਇਆ। ਇਸ ਕਰਕੇ ਪਿੱਛੇ ਜਿਹੜੀ ਮੈਂ ਜਗਜੀਤ ਸਿੰਘ ਦੀ ਗੱਲ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਜਗਜੀਤ ਸਿੰਘ ਕਹਿੰਦਾ ਵੀ 500 ਕਰੋੜ ਰੁਪਇਆ ਪੰਜਾਬ 'ਚ ਇਨਵੈਸਟ ਕਰਾਉਣ ਵਾਸਤੇ ਦੀ ਹਾਕ ਮਾਰੀ, ਤੇ ਲਗਭਗ ਬਾਈ ਜੀ 1 ਲੱਖ ਕਰੋੜ ਰੁਪਇਆ ਇਨਫਲੋ ਕੈਸ਼ ਮਨੀ ਦਾ, ਲਿਕੁਇਡ ਮਨੀ ਆ ਗਈ ਸੀ। ਤੇ ਉਹ ਲਿਕੁਇਡ ਮਨੀ ਨੇ ਕੀ ਆ, 10 ਲੱਖ ਕਰੋੜ ਦਾ ਕੰਮ ਕੀਤਾ ਪੰਜਾਬ 'ਚ। ਉਹ 10 ਲੱਖ ਕਰੋੜ ਨੇ ਲੋਕਾਂ ਨੇ ਦਿਮਾਗ ਵੀ ਖਰਾਬ ਕੀਤੇ, ਲੋਕਾਂ ਦੇ ਕੀ ਆ, ਪੁੱਤ ਵੀ ਨਸ਼ਿਆਂ ਤੇ ਲਾਤੇ। ਠੀਕ ਹੈ ਨਾ, ਮਹਿੰਗੀਆਂ ਗੱਡੀਆਂ 'ਚ ਆ ਕੇ ਫਿਰ ਅਸੀਂ ਉਹ ਆਦਤਾਂ ਬਣ ਗਈਆਂ, ਸਾਨੂੰ ਲੋਨ ਚੱਕਣੇ ਪੈ ਗਏ। ਪੰਜਾਬ ਸਰ ਕਰਜ਼ੇ ਹੀ ਉਹਨਾਂ ਚੀਜ਼ਾਂ ਦਾ ਬਣਿਆ ਹੋਇਆ। 2003 ਤੋਂ ਕੀ ਇਹ ਚੀਜ਼ਾਂ ਸਟਾਰਟ ਹੋਈਆਂ ਨੇ। ਜੇ ਲੋਕ ਸਮਝ ਗਏ ਆਪਦੇ ਖਰਚੇ ਕੰਟਰੋਲ ਕਰਨ ਵਾਸਤੇ, ਤਾਂ ਸਾਨੂੰ ਕੈਸ਼ ਇਨਫਲੋ ਘਟਾਉਣਾ ਪਊਗਾ। ਕਿਸੇ ਨੇ ਪੰਜਾਬ ਬਰਬਾਦ ਕਰ। ਆਖਰੀ ਸਵਾਲ ਬਾਈ, ਆਪਾਂ ਬਿਲਕੁਲ ਯੂਨੀਵਰਸਿਟੀ ਦੇ ਲਾਗੇ ਖੜੇ ਆ, ਖੇਤੀਬਾੜੀ ਯੂਨੀਵਰਸਿਟੀ ਦੇ। ਜਦੋਂ ਕਿਸਾਨਾਂ ਨਾਲ ਗੱਲ ਕਰਦੇ ਆ, ਉਹ ਕਹਿੰਦੇ ਵੀ ਸਾਨੂੰ ਆਹ ਨੀਤੀਆਂ ਨਹੀਂ ਚਾਹੀਦੀਆਂ, ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਨੀਤੀਆਂ ਚਾਹੀਦੀਆਂ ਨੇ। ਫਸਲ ਜਲਦੀ ਚੱਕੀ ਜਾਵੇ, ਬੀਜ ਇਦਾਂ ਦੇ ਡਿਵੈਲਪ ਕਰੋ ਕਿ ਵੱਧ ਪੈਦਾਵਾਰ ਹੋਵੇ, ਆਪਾਂ ਦੇਸ਼ ਨੂੰ ਖੁਸ਼ਹਾਲ ਕਰੀਏ, ਆਪਣੇ ਆਪ ਨੂੰ ਵੀ ਖੁਸ਼ਹਾਲ ਕਰੀਏ। ਫਿਰ ਇੱਥੇ ਆਹ ਵਾਲੀਆਂ ਨੀਤੀਆਂ ਵੱਲ ਨੂੰ ਤਾਂ ਕਹੀ ਜਾਂਦੇ ਦਿੱਲੀ ਵਾਲੇ ਵਧਾ ਰਹੇ ਨੇ, ਪਰ ਕੀ ਇਹਨਾਂ ਯੂਨੀਵਰਸਿਟੀਆਂ ਨੂੰ ਫੰਡ ਦੇ ਕੇ ਅੱਗੇ ਨਹੀਂ ਵਧਾਇਆ ਜਾ ਸਕਦਾ ਵੀ ਹੋਰ ਜ਼ਿਆਦਾ ਵਧੀਆ ਚੀਜ਼ਾਂ ਅੱਗੇ ਆਉਣ ਕਿਸਾਨਾਂ ਲਈ? ਜਿਹੜੀ ਤੁਸੀਂ ਬਈ ਗੱਲ ਕੀਤੀ ਹੈ ਨਾ, ਪੰਜਾਬ ਨੂੰ ਲੋੜ ਕੀ ਹੈ, ਐਗਰੋ ਬੇਸਡ ਇਕਨੋਮੀ ਸਾਡੀ ਹੈਗੀ ਆ, ਤਾਂ ਐਗਰੀਕਲਚਰ ਨਾਲ ਰਿਲੇਟਡ ਸਾਨੂੰ ਮਾਰਕੀਟਿੰਗ ਦੀ ਲੋੜ ਆ। ਸਭ ਤੋਂ ਵੱਡੀ ਗੱਲ, ਪਿੱਛੇ ਜੇ ਅਸੀਂ ਕੋਈ ਚਲੋ ਮੰਤਰੀ ਸਾਹਿਬ ਮੱਕੇ ਜਿਹੜੇ ਖੇਤੀਬਾੜੀ ਮੰਤਰੀ ਆ, ਇਹਨਾਂ ਦੇ ਕਿਸੇ ਬਾਕੀ ਬੰਦਿਆਂ ਕੋਲ ਟੀਮ ਕੋਲੇ ਬੈਠੇ ਸੀ, ਅਸੀਂ ਇਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਯੂਰਪ ਦੇ ਵਿੱਚ ਜਿਹੜਾ ਫਰੋਜ਼ਨ ਫੂਡ ਆ ਨਾ, ਅਸੀਂ ਕਹਿੰਦੇ ਸਬਜ਼ੀਆਂ ਕੱਟ ਕੇ ਜਿਹੜੀਆਂ ਆਪਣਾ ਕੀਤੀਆਂ ਹੁੰਦੀਆਂ ਨੇ ਤੇ ਮੁੜ ਕੇ ਅਸੀਂ ਮੁੜ ਕੇ ਉਹਨੂੰ ਤਲ ਕੇ ਤਿਆਰ ਕਰ ਲੈਂਦੇ ਆ। ਕਹਿੰਦੇ ਯੂਰਪ ਦੀ ਡਿਮਾਂਡ ਪੰਜਾਬ ਸਾਰਾ ਪੂਰੀ ਨਹੀਂ ਕਰ ਸਕਦਾ, ਇੰਨੀ ਕੁ ਡਿਮਾਂਡ ਹੈਗੀ। ਉਹ ਕਹਿੰਦੇ 117 ਹਲਕਿਆਂ 'ਚ ਅਸੀਂ ਆਪਦੇ ਕੀ ਸਟੋਰ ਵੀ ਖੋਲ ਦਿੰਦੇ ਆ, ਕੋਲਡ ਸਟੋਰ। ਤੁਸੀਂ ਕਰਨ ਵਾਲੇ ਤਾਂ ਬਣੋ। ਹੁਣ ਪੰਜਾਬ ਦੇ ਵਿੱਚ ਰਿਫਾਈਨਰੀ ਲਾਤੀ ਆ, ਰਿਫਾਈਨਰੀ 'ਚ ਤੇਲ ਆਉਂਦਾ ਕੀ ਆ, ਬੰਦਰਗਾਹਾਂ ਤੋਂ। ਇੱਥੇ ਪਾਈਪ ਨਾਲ ਤੇਲ ਲਿਆ ਕੇ ਇੱਥੇ ਸਾਫ਼ ਕਰਕੇ ਤੁਸੀਂ ਕੀ ਆ, ਵਾਪਸ ਫਿਰ ਪੂਰੇ ਮੁਲਕ 'ਚ ਭੇਜੀ ਜਾਂਦੇ ਹੋ। ਇਹੋ ਜਿਹੇ ਗੰਦ ਤੋਂ ਅਸੀਂ ਕਰਾਉਣਾ ਕੀ ਆ? ਟਾਇਰਾਂ ਵਾਲੀਆਂ ਫੈਕਟਰੀਆਂ ਦਾ ਰੌਲਾ ਪਈ ਜਾਂਦਾ, ਟਾਇਰਾਂ ਨੂੰ ਅੱਗ ਲਾ ਲਾ ਕੇ ਪੰਜਾਬ 'ਚ ਲਿਆ ਕੇ ਸਾੜੀ ਜਾਂਦੇ ਆ। ਮੈਂ ਕਹਿਣਾ ਦੇਖੋ, ਸਰਕਾਰ ਦੀ ਕਹਿਣਾ ਬੜੀ, ਮੈਂ ਕਿ 2013 ਦੀ ਪਾਲਿਸੀ 'ਚ ਬੜਾ ਸਖਤ ਕਾਨੂੰਨ ਆ। ਉਹ ਕਹਿੰਦੇ ਵੀ ਕੱਲੀਆਂ ਸੜਕਾਂ, ਰੇਲਵੇ ਲਾਈਨਾਂ, ਹਸਪਤਾਲਾਂ ਦੇ ਕਾਲਜਾਂ ਵਾਸਤੇ ਤੁਸੀਂ ਜਗ੍ਹਾ ਅਕਵਾਇਰ ਕਰ ਸਕਦੇ ਹੋ, ਉਹ ਤੋਂ ਬਿਨਾਂ ਕਿਸੇ ਕੰਮ ਵਾਸਤੇ ਤੁਸੀਂ ਜਗ੍ਹਾ ਅਕਵਾਇਰ ਨਹੀਂ ਕਰ ਸਕਦੇ। ਤੇ ਹੁਣ ਇਹ ਜਿਹੜੇ ਕੰਮ ਵਾਸਤੇ ਲੱਗੇ ਹੋਏ ਆ, ਕੋਰਟ ਦੇ ਵਿੱਚ ਫਿਰ ਮੂੰਹ ਦੀ ਕਿਉਂ ਖਾਣੀ ਪਈ? ਨਾ ਤਾਂ ਸੋਸ਼ਲ ਅਸੈਸਮੈਂਟ ਚੈੱਕ ਕੀਤੀ ਗਈ ਆ, ਨਾ এনवायरमेंट ਤੇ ਇੰਪੈਕਟ ਕੀ ਆ। ਹਾਲਾਂਕਿ ਸੈਂਟਰ ਸਰਕਾਰ ਵੀ ਪਿੱਛੇ ਜੇ ਕਾਨੂੰਨ ਲੈ ਆਈ ਸੀ ਵੀ ਇਹ ਚੀਜ਼ਾਂ ਚੈੱਕ ਕਰਨ ਦੀ ਲੋੜ ਹੀ ਨਾ ਪਵੇ, ਪਰ ਰਾਜ ਸਭਾ 'ਚ ਬਹੁਤ ਹੋਣ ਕਰਕੇ ਉਹ ਲਾਗੂ ਨਹੀਂ ਹੋ ਸਕਿਆ। ਇਸ ਕਰਕੇ ਅਸੀਂ ਬੇਨਤੀ ਕਰਦੇ ਆ, ਲੋਕ ਚਕੰਨੇ ਰਹਿਣ। ਜੇ ਸੌਂ ਜਾਓਗੇ, ਉਹੀ ਗੱਲ ਆ, ਚੋਰ ਸੁੱਤਿਆਂ ਦੇ ਪੈਂਦੇ ਆ। ਇਹ ਕੱਲਾ ਕਿਹੜਾ ਟਲਿਆ ਜੇ ਗਈ ਨਹੀਂ, ਤਾਂ ਲੋਕ ਚਕੰਨੇ ਰਹਿਣ। ਮੈਂ ਕਹਿੰਦਾ ਵੀ ਲੋਕਾਂ ਨੇ ਪਹਿਲਾਂ ਵੀ ਹਰਾਏ ਆ, ਆਉਣ ਵਾਲੇ ਟਾਈਮ 'ਚ ਵੀ ਹਰਾਉਣਗੇ, ਪਰ ਸਾਨੂੰ ਜਿੱਥੇ ਖੜ ਕੇ ਲੜਨਾ। ਹੁਣ ਜੇ ਕਿਸੇ ਲੜਨ ਵਾਲੇ ਬੰਦੇ ਦੇ ਥੱਲੇ ਕੁਝ ਹੋਵੇ ਨਾ, ਹਵਾ 'ਚ ਬਈ ਲੜਾਈ ਨਹੀਂ ਲੜੀ ਜਾਂਦੀ, ਤੇ ਖੜਾਂਗੇ ਜ਼ਮੀਨ ਤੇ ਖੜ ਕੇ ਲੜਨੀ ਪਊ। ਉਹ ਜ਼ਮੀਨ ਬਚਾਉਣੀ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।